ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 21 ਜੁਲਾਈ 2019 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਹਯਾਤੀ, ਸੁਨਹਿਰੀ ਮਤਨ ਜ਼ਬੂਰ। ਯਕੀਨਨ ਭਲਾਈ ਤੇ ਰਹਿਮਤ ਉਮਰ ਭਰ ਮੇਰੇ ਨਾਲ ਰਹਿਣਗੀਆਂ ਤੇ ਮੈਂ ਹਮੇਸ਼ਾ ਰੱਬ ਦੇ ਘਰ ਵਿੱਚ ਸਕੂਨਤ ਕਰਾਂਗਾ। ਜਵਾਬੀ ਪੜ੍ਹਾਈ। ਮਿਸਾਲ, ਐ ਮੇਰੇ ਪੁੱਤਰ ਸੁਣ, ਮੇਰੀਆਂ ਗੱਲਾਂ ਨੂੰ ਮੰਨ ਤੇ ਤੇਰੀ ਹਯਾਤੀ ਦੇ ਦਿਨ ਬਹੁਤ ਹੋਣਗੇ। ਇਹਨੂੰ ਆਪਣੀ ਅੱਖ ਤੋਂ ਪਰਾਂ ਨਾ ਹੋਣ ਦੇ, ਇਹਨੂੰ ਆਪਣੇ ਦਿਲ ਵਿੱਚ ਰੱਖ, ਕਿਉਂ ਜੇ ਜਿਹੜੇ ਇਹਨੂੰ ਪਾ ਲੈਂਦੇ ਨੇ ਉਹ ਉਹਨਾਂ ਦੀ ਹਯਾਤ ਤੇ ਉਹਨਾਂ ਦੇ ਸਾਰੇ ਬਦਨ ਦੀ ਸਿਹਤ ਹੈ। ਆਪਣੇ ਦਿਲ ਦੀ ਖੂਬ ਹਿਫਾਜ਼ਤ ਕਰ, ਕਿਉਂ ਜੇ ਹਯਾਤੀ ਦਾ ਸਰ ਚਸ਼ਮਾ ਉਹੀ ਹੈ। ਤੇਰੀਆਂ ਅੱਖੀਆਂ ਸਾਹਮਣੇ ਹੀ ਵੇਖਣ ਤੇ ਤੇਰੀਆਂ ਪਲਕਾਂ ਸਿੱਧੀਆਂ ਹੀ ਰਹਿਣ। ਆਪਣੇ ਪੈਰਾਂ ਦੇ ਰਸਤੇ ਨੂੰ ਸਿੱਧਾ ਬਣਾ ਤੇ ਤੇਰੀਆਂ ਸਾਰੀਆਂ ਰਾਹਾਂ ਕਾਇਮ ਰਹਿਣ। ਨਾ ਸੱਜੇ ਮੁੜ ਨਾ ਖੱਬੇ, ਤੇ ਪੈਰਾਂ ਨੂੰ ਬਦੀ ਤੋਂ ਹਟਾ ਲੈ। ਦਰਸੀ ਆਵਾਜ਼ ਬਾਈਬਲ ਵਿੱਚੋਂ। ਜ਼ਬੂਰ। ਐ ਰੱਬ, ਤੇਰੀਆਂ ਸਨਅਤਾਂ ਕਿੰਨੀਆਂ ਵੱਡੀਆਂ ਨੇ। ਤੂੰ ਸਭ ਕੁਝ ਹਿਕਮਤ ਨਾਲ ਬਣਾਇਆ, ਧਰਤੀ ਤੇਰੀ ਮਖਲੂਕ ਨਾਲ ਭਰੀ ਏ। ਤੂੰ ਆਪਣੀ ਰੂਹ ਘੱਲਦਾ ਏ ਤੇ ਇਹ ਜੰਮਦੇ ਨੇ, ਤੇ ਤੂੰ ਸਾਰੀ ਧਰਤੀ ਨੂੰ ਨਵਾਂ ਬਣਾ ਦੇਣਾ ਏ। ਰੱਬ ਦਾ ਜਲਾਲ ਹਮੇਸ਼ਾ ਤੀਕਰ ਰਵੇ, ਰੱਬ ਆਪਣੀਆਂ ਸਨਅਤਾਂ ਤੋਂ ਖੁਸ਼ ਹੋਵੇ। ਮੈਂ ਸਾਰੀ ਉਮਰ ਰੱਬ ਦੀ ਤਾਰੀਫ ਗਾਵਾਂਗਾ। ਜਦੋਂ ਤੀਕਰ ਮੇਰਾ ਵਜੂਦ ਏ, ਮੈਂ ਆਪਣੇ ਰੱਬ ਦੀ ਮਦਹ ਸਰਾਈ ਕਰਾਂਗਾ। ਮੇਰਾ ਧਿਆਨ ਉਹਨੂੰ ਪਸੰਦ ਆਵੇ, ਮੈਂ ਰੱਬ ਵਿੱਚ ਸ਼ਾਦਮਾਨ ਰਵਾਂਗਾ। ਜ਼ਬੂਰ। ਕਿਉਂ ਜੇ ਹਯਾਤੀ ਦਾ ਚਸ਼ਮਾ ਤੇਰੇ ਕੋਲ ਏ, ਤੇਰੇ ਨੂਰ ਦੇ ਪਾਰੋਂ ਅਸੀਂ ਲੋ ਵੇਖਾਂਗੇ। ਜ਼ਬੂਰ। ਰੱਬ ਹੀ ਮੇਰੀ ਮਿਰਾਸ ਤੇ ਮੇਰੇ ਪਿਆਲੇ ਦਾ ਹਿੱਸਾ ਏ। ਤੂੰ ਮੇਰੇ ਵੱਖਰੇ ਦਾ ਹਿਫਾਜ਼ਤ ਕਰਨ ਵਾਲਾ ਏ। ਜਰੀਬ ਮੇਰੇ ਲਈ ਪਸੰਦੀਦਾ ਥਾਵਾਂ ਵਿੱਚ ਪਈ, ਬਲਕਿ ਮੇਰੀ ਮਿਰਾਸ ਚੰਗੀ ਏ। ਮੈਂ ਰੱਬ ਦੀ ਹਮਦ ਕਰਾਂਗਾ ਜਿਨ੍ਹੇ ਮੈਨੂੰ ਨਸੀਹਤ ਦਿੱਤੀ ਏ, ਬਲਕਿ ਮੇਰਾ ਦਿਲ ਰਾਤ ਨੂੰ ਮੇਰੀ ਤਰਬੀਅਤ ਕਰਦਾ ਏ। ਮੈਂ ਰੱਬ ਨੂੰ ਹਮੇਸ਼ਾ ਆਪਣੇ ਸਾਹਮਣੇ ਰੱਖਿਆ ਏ, ਕਿਉਂ ਜੇ ਉਹ ਮੇਰੇ ਸੱਜੇ ਹੱਥ ਏ, ਇਸ ਲਈ ਮੈਨੂੰ ਜੁੰਬਸ਼ ਨਾ ਹੋਵੇਗੀ। ਇਸੇ ਪਾਰੋਂ ਮੇਰਾ ਦਿਲ ਖੁਸ਼ ਤੇ ਮੇਰੀ ਰੂਹ ਸ਼ਾਦਮਾਨ ਏ। ਮੇਰਾ ਬਦਨ ਵੀ ਅਮਨ ਅਮਾਨ ਵਿੱਚ ਰਵੇਗਾ, ਕਿਉਂ ਜੇ ਤੂੰ ਨਾ ਮੇਰੀ ਜਾਨ ਨੂੰ ਪਾਤਾਲ ਵਿੱਚ ਰਹਿਣ ਦੇਵੇਂਗਾ, ਨਾ ਆਪਣੇ ਮਕਦਸ ਨੂੰ ਸੜਨ ਦੇਵੇਂਗਾ। ਤੂੰ ਮੈਨੂੰ ਹਯਾਤੀ ਦੀ ਰਾਹ ਵਿਖਾਵੇਂਗਾ। ਤੇਰੇ ਹਜ਼ੂਰ ਵਿੱਚ ਕਾਮਲ ਸ਼ਾਦਮਾਨੀ ਏ, ਤੇਰੇ ਸੱਜੇ ਹੱਥ ਵਿੱਚ ਹਮੇਸ਼ਾ ਦੀ ਖੁਸ਼ੀ ਏ। ਇਸਤਸਨਾ। ਵੇਖੋ, ਮੈਂ ਅੱਜ ਦੇ ਦਿਨ ਤੁਹਾਡੇ ਅੱਗੇ ਬਰਕਤ ਤੇ ਲਾਨਤ ਦੋਵੇਂ ਰੱਖ ਦੇਣਾ। ਬਰਕਤ ਉਸ ਹਾਲਤ ਵਿੱਚ ਜਦੋਂ ਤੁਸੀਂ ਖੁਦਾਵੰਦ ਆਪਣੇ ਰੱਬ ਦੇ ਹੁਕਮਾਂ ਨੂੰ, ਜਿਹੜੇ ਮੈਂ ਅੱਜ ਤੁਹਾਨੂੰ ਦੇਣਾ, ਮੰਨੋ, ਤੇ ਲਾਨਤ ਉਸ ਵੇਲੇ ਜਦੋਂ ਤੁਸੀਂ ਖੁਦਾਵੰਦ ਆਪਣੇ ਰੱਬ ਦੀ ਫਰਮਾਬਰਦਾਰੀ ਨਾ ਕਰੋ ਤੇ ਉਸ ਰਾਹ ਨੂੰ ਜਿਹਦੇ ਬਾਰੇ ਵਿੱਚ ਮੈਂ ਤੁਹਾਨੂੰ ਹੁਕਮ ਦੇਣਾ ਵਾਂ ਛੱਡ ਕੇ ਹੋਰ ਮਾਬੂਦਾਂ ਮਗਰ ਟੁਰੋ, ਜਿਨ੍ਹਾਂ ਨੂੰ ਤੁਸੀਂ ਹੁਣ ਤੀਕਰ ਜਾਣਦੇ ਨਹੀਂ। ਵਾਜ਼। ਮੈਂ ਵਾਜ਼ ਯਰੂਸ਼ਲਮ ਵਿੱਚ ਬਨੀ ਇਸਰਾਈਲ ਦਾ ਬਾਦਸ਼ਾਹ ਸੀ, ਤੇ ਮੈਂ ਆਪਣਾ ਦਿਲ ਲਾਇਆ ਭਈ ਜੋ ਕੁਝ ਅਸਮਾਨ ਦੇ ਹੇਠਾਂ ਕੀਤਾ ਜਾਂਦਾ ਏ, ਉਹ ਸਭ ਦੀ ਪੁੱਛਗਿੱਛ ਤੇ ਤਹਿਕੀਕ ਕਰਾਂ। ਵਾਜ਼। ਮੈਂ ਆਪਣੇ ਦਿਲ ਨੂੰ ਆਖਿਆ, ਆ, ਮੈਂ ਤੈਨੂੰ ਖੁਸ਼ੀ ਵਿੱਚ ਆਜ਼ਮਾਵਾਂਗਾ, ਇਸ ਲਈ ਐਸ਼ ਕਰ ਲੈ। ਲਓ, ਇਹ ਵੀ ਇਲਜ਼ਾਮ ਹੈ। ਮੈਂ ਆਪਣੇ ਲਈ ਬਾਗੀਚੇ ਤੇ ਬਾਗ ਤਿਆਰ ਕੀਤੇ ਤੇ ਉਹਨਾਂ ਵਿੱਚ ਹਰ ਤਰ੍ਹਾਂ ਦੇ ਮੇਵੇਦਾਰ ਰੁੱਖ ਲਾਏ। ਮੈਂ ਸੋਨਾ ਤੇ ਚਾਂਦੀ ਤੇ ਬਾਦਸ਼ਾਹਾਂ ਤੇ ਸੂਬਿਆਂ ਦਾ ਖਾਸ ਖਜ਼ਾਨਾ ਆਪਣੇ ਲਈ ਜਮ੍ਹਾਂ ਕੀਤਾ। ਮੈਂ ਗਾਉਣ ਵਾਲੇ ਤੇ ਗਾਉਣ ਵਾਲੀਆਂ ਨੂੰ ਰੱਖਿਆ ਤੇ ਬਨੀ ਆਦਮ ਦੇ ਐਸ਼ ਤੇ ਸਾਮਾਨ ਯਾਨੀ ਲੌਂਡੀਆਂ ਨੂੰ ਆਪਣੇ ਲਈ ਕਸਰਤ ਨਾਲ ਜਮ੍ਹਾਂ ਕੀਤਾ। ਇਸ ਲਈ ਮੈਂ ਬਜ਼ੁਰਗ ਹੋਇਆ ਤੇ ਉਹਨਾਂ ਸਾਰਿਆਂ ਤੋਂ ਜਿਹੜੇ ਮੈਥੋਂ ਪਹਿਲਾਂ ਯਰੂਸ਼ਲਮ ਵਿੱਚ ਸੀ ਬਹੁਤ ਵੱਧ ਗਿਆ। ਮੇਰੀ ਹਿਕਮਤ ਵੀ ਮੈਥੋਂ ਕਾਇਮ ਰਹੀ
ਤੇ ਸਭ ਕੁਝ ਜੋ ਮੇਰੀਆਂ ਅੱਖੀਆਂ ਚਾਹੁੰਦੀਆਂ ਸੀ ਮੈਂ ਉਹਨਾਂ ਤੋਂ ਬਾਜ਼ ਨਾ ਰਿਹਾ। ਮੈਂ ਆਪਣੇ ਦਿਲ ਨੂੰ ਕਿਸੇ ਤਰ੍ਹਾਂ ਦੀ ਖੁਸ਼ੀ ਤੋਂ ਨਾ ਰੋਕਿਆ, ਕਿਉਂ ਜੇ ਮੇਰਾ ਦਿਲ ਮੇਰੀ ਸਾਰੀ ਮਿਹਨਤ ਤੋਂ ਸ਼ਾਦਮਾਨ ਹੋਇਆ ਤੇ ਮੇਰੀ ਸਾਰੀ ਮਿਹਨਤ ਤੋਂ ਮੇਰਾ ਵੱਖਰਾ ਇਹੀ ਸੀ। ਫਿਰ ਮੈਂ ਉਹਨਾਂ ਸਾਰੇ ਕੰਮਾਂ ਉੱਤੇ ਜਿਹੜੇ ਮੇਰੇ ਹੱਥਾਂ ਨੇ ਕੀਤੇ ਸੀ, ਉਸ ਮਿਹਨਤ ਉੱਤੇ ਜਿਹੜੀ ਮੈਂ ਕੰਮ ਕਰਨ ਵਿੱਚ ਕੀਤੀ ਸੀ, ਵੇਖਿਆ ਭਈ ਸਾਰਾ ਇਲਜ਼ਾਮ ਤੇ ਹਵਾ ਦੀ ਚਰਾਹ ਨੇ ਤੇ ਜੱਗ ਵਿੱਚ ਕੁਝ ਫਾਇਦਾ ਨਹੀਂ। ਯਸਾਇਆ। ਇਸ ਲਈ ਖੁਦਾਵੰਦ ਰੱਬ ਇੱਦਾਂ ਆਖਦਾ ਹੈ ਵੀ ਵੇਖੋ, ਮੇਰੇ ਬੰਦੇ ਖਾਣਗੇ ਪਰ ਤੁਸੀਂ ਭੁੱਖੇ ਰਹੋਗੇ, ਮੇਰੇ ਬੰਦੇ ਪੀਣਗੇ ਪਰ ਤੁਸੀਂ ਧਰਿਆਏ ਰਹੋਗੇ, ਮੇਰੇ ਬੰਦੇ ਖੁਸ਼ ਹੋਣਗੇ ਪਰ ਤੁਸੀਂ ਸ਼ਰਮਿੰਦਾ ਹੋਵੋਗੇ, ਤੇ ਮੇਰੇ ਬੰਦੇ ਦਿਲ ਦੀ ਖੁਸ਼ੀ ਨਾਲ ਗਾਉਣਗੇ ਪਰ ਤੁਸੀਂ ਪਰੇਸ਼ਾਨੀ ਪਾਰੋਂ ਉਦਾਸ ਹੋਵੋਗੇ ਤੇ ਜਾਣਕਾਹੀ ਪਾਰੋਂ ਰੌਲਾ ਪਾਓਗੇ। ਜਿਹੜਾ ਵੀ ਧਰਤੀ ਉੱਤੇ ਆਪਣੇ ਲਈ ਖੈਰ ਦੀ ਦੁਆ ਮੰਗੇ, ਸੱਚੇ ਰੱਬ ਦੇ ਨਾਂ ਤੋਂ ਮੰਗੇਗਾ, ਤੇ ਜਿਹੜਾ ਵੀ ਜ਼ਮੀਨ ਉੱਤੇ ਕਸਮ ਖਾਵੇ, ਸੱਚੇ ਰੱਬ ਦੇ ਨਾਂ ਤੋਂ ਖਾਵੇਗਾ, ਕਿਉਂ ਜੇ ਪਿਛਲੀਆਂ ਮੁਸੀਬਤਾਂ ਭੁਲਾ ਦਿੱਤੀਆਂ ਗਈਆਂ ਤੇ ਉਹ ਮੇਰੀਆਂ ਅੱਖੀਆਂ ਤੋਂ ਓਹਲੇ ਨੇ। ਕਿਉਂ ਜੇ ਵੇਖੋ, ਮੈਂ ਨਵੇਂ ਅਸਮਾਨ ਤੇ ਨਵੀਂ ਧਰਤੀ ਨੂੰ ਪੈਦਾ ਕਰਦਾ ਵਾਂ ਤੇ ਪਹਿਲੀਆਂ ਸ਼ੈਵਾਂ ਦਾ ਫਿਰ ਜ਼ਿਕਰ ਨਾ ਹੋਵੇਗਾ ਤੇ ਉਹ ਖਿਆਲ ਵਿੱਚ ਨਾ ਆਉਣਗੀਆਂ, ਬਲਕਿ ਤੁਸੀਂ ਮੇਰੀ ਇਸ ਨਵੀਂ ਮਖਲੂਕ ਤੋਂ ਹਮੇਸ਼ਾ ਦੀ ਖੁਸ਼ੀ ਤੇ ਸ਼ਾਦਮਾਨੀ ਕਰੋਗੇ। ਕਿਉਂ ਜੇ ਵੇਖੋ, ਮੈਂ ਯਰੂਸ਼ਲਮ ਨੂੰ ਖੁਸ਼ੀ ਤੇ ਉਹਦਿਆਂ ਲੋਕਾਂ ਨੂੰ ਖੁਰਮੀ ਬਣਾਵਾਂਗਾ, ਤੇ ਮੈਂ ਯਰੂਸ਼ਲਮ ਤੋਂ ਖੁਸ਼ ਤੇ ਆਪਣੇ ਲੋਕਾਂ ਤੋਂ ਮਸਰੂਰ ਹੋਵਾਂਗਾ, ਤੇ ਉਹਦੇ ਵਿੱਚ ਰੋਣ ਦੀ ਆਵਾਜ਼ ਤੇ ਵੈਨ ਕਰਨ ਦੀ ਆਵਾਜ਼ ਫਿਰ ਕਦੀ ਨਾ ਆਵੇਗੀ। ਉਹ ਘਰ ਬਣਾਉਣਗੇ ਤੇ ਉਹਨਾਂ ਵਿੱਚ ਵਸਣਗੇ, ਤਾਕਿਸਤਾਨ ਲਾਉਣਗੇ ਤੇ ਉਹਨਾਂ ਦੇ ਮੇਵੇ ਖਾਣਗੇ, ਨਾ ਭਈ ਉਹ ਬਣਾਉਣ ਤੇ ਦੂਜਾ ਵਸੇ, ਉਹ ਲਾਉਣ ਤੇ ਦੂਜਾ ਖਾਵੇ। ਕਿਉਂ ਜੇ ਮੇਰੇ ਬੰਦਿਆਂ ਦੇ ਆਯਾਮ ਰੁੱਖ ਵਾਂਗਰ ਹੋਣਗੇ ਤੇ ਮੇਰੇ ਪਾਕ ਲੋਕ ਆਪਣੇ ਹੱਥਾਂ ਦੇ ਕੰਮਾਂ ਤੋਂ ਮੁੱਦਤਾਂ ਤੀਕਰ ਫਾਇਦਾ ਚੁੱਕਣਗੇ। ਉਹਨਾਂ ਦੀ ਮਿਹਨਤ ਬੇਫਾਇਦਾ ਨਾ ਹੋਵੇਗੀ ਤੇ ਉਹਨਾਂ ਦੀ ਔਲਾਦ ਅਚਾਨਕ ਨਾ ਮਰੇਗੀ, ਕਿਉਂ ਜੇ ਉਹ ਆਪਣੀ ਔਲਾਦ ਸਮੇਤ ਰੱਬ ਦੇ ਪਾਕ ਲੋਕਾਂ ਦੀ ਨਸਲ ਨੇ। ਯੋਹੰਨਾ। ਪਰ ਯਿਸੂ ਜ਼ੈਤੂਨ ਦੇ ਪਹਾੜ ਉੱਤੇ ਗਿਆ। ਤੜਕੇ ਹੀ ਉਹ ਫਿਰ ਹੈਕਲ ਵਿੱਚ ਆਇਆ ਤੇ ਸਾਰੇ ਲੋਕ ਉਹਦੇ ਕੋਲ ਆਏ ਤੇ ਉਹ ਬੈਠ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਗੱਲ ਕਰਕੇ ਉਹਨੇ ਆਖਿਆ, ਜੱਗ ਦਾ ਚਾਨਣ ਮੈਂ ਵਾਂ, ਜਿਹੜਾ ਮੇਰੇ ਮਗਰ ਟੁਰੇਗਾ ਹਨੇਰੇ ਵਿੱਚ ਨਾ ਰਵੇਗਾ, ਬਲਕਿ ਹਯਾਤੀ ਦਾ ਚਾਨਣ ਪਾਵੇਗਾ। ਯੋਹੰਨਾ। ਮੈਂ ਤੁਹਾਨੂੰ ਸੱਚੀ ਆਖਦਾ ਵਾਂ ਭਈ ਜਿਹੜਾ ਕੋਈ ਬੂਹੇ ਤੋਂ ਬਗੈਰ ਭੇੜਖਾਨੇ ਵਿੱਚ ਨਹੀਂ ਵੜਦਾ, ਬਲਕਿ ਹੋਰ ਕਿਸੇ ਪਾਸਿਓਂ ਚੜ੍ਹ ਜਾਂਦਾ ਹੈ, ਉਹ ਚੋਰ ਤੇ ਡਾਕੂ ਹੈ। ਪਰ ਜਿਹੜਾ ਬੂਹੇ ਵਿੱਚੋਂ ਵੜਦਾ ਹੈ, ਉਹ ਭੇਡਾਂ ਦਾ ਚਰਵਾਹਾ ਹੈ। ਬੂਹਾ ਮੈਂ ਆ, ਜੇ ਕੋਈ ਮੈਥੋਂ ਵੜੇਗਾ ਤੇ ਉਹ ਮੁਕਤੀ ਪਾਵੇਗਾ ਤੇ ਅੰਦਰ ਬਾਹਰ ਆਇਆ ਜਾਇਆ ਕਰੇਗਾ ਤੇ ਚਾਰਾ ਪਾਏਗਾ। ਚੋਰ ਨਹੀਂ ਆਉਂਦਾ ਪਰ ਚੋਰੀ ਕਰਨ ਤੇ ਮਾਰਨ ਲਈ। ਮੈਂ ਇਸ ਲਈ ਆਇਆ ਭਈ ਉਹ ਹਯਾਤੀ ਪਾਉਣ ਤੇ ਕਸਰਤ ਨਾਲ ਪਾਉਣ। ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਨੇ ਤੇ ਮੈਂ ਉਹਨਾਂ ਨੂੰ ਜਾਣਦਾ ਵਾਂ ਤੇ ਉਹ ਮੇਰੇ ਮਗਰ ਮਗਰ ਟੁਰਦੀਆਂ ਨੇ, ਤੇ ਮੈਂ ਉਹਨਾਂ ਨੂੰ ਹਮੇਸ਼ਾ ਦੀ ਹਯਾਤੀ ਦੇਣਾ ਵਾਂ ਤੇ ਉਹ ਹਮੇਸ਼ਾ ਤੀਕਰ ਕਦੀ ਨਾ ਮਰਨਗੀਆਂ ਤੇ ਕੋਈ ਉਹਨਾਂ ਨੂੰ ਮੇਰੇ ਹੱਥੋਂ ਗਵਾ ਨਾ ਲਵੇਗਾ। ਮੇਰਾ ਪਿਓ ਜਿਹਨੇ ਮੈਨੂੰ ਉਹ ਦਿੱਤੀਆਂ ਨੇ ਸਾਰਿਆਂ ਤੋਂ ਵੱਡਾ ਹੈ ਤੇ ਕੋਈ ਉਹਨਾਂ ਨੂੰ ਪਿਓ ਦੇ ਹੱਥੋਂ ਨਹੀਂ ਖੋ ਸਕਦਾ। ਰੋਮੀਓ। ਇਸ ਲਈ ਹੁਣ ਜਿਹੜੇ ਯਿਸੂ ਮਸੀਹ ਵਿੱਚ ਨੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ, ਕਿਉਂ ਜੇ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕੀਤਾ। ਕਿਉਂ ਜੇ ਜਿਹੜੇ ਬਦਨੀ ਨੇ ਉਹ ਬਦਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ, ਪਰ ਜਿਹੜੇ ਰੂਹਾਨੀ ਨੇ ਉਹ ਰੂਹਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ। ਤੇ ਬਦਨੀ ਨੀਅਤ ਮੌਤ ਹੈ, ਪਰ ਰੂਹਾਨੀ ਨੀਅਤ ਹਯਾਤੀ ਤੇ ਸਕੂਨ ਹੈ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਸਾਇੰਸ ਇਨਸਾਨ ਨੂੰ ਤਾਲੀਮ ਦਿੰਦੀ ਏ ਵੀ ਰੱਬ ਵੀ ਇਕੱਲਾ ਹਯਾਤੀ ਏ। ਉਹ ਰਾਹ ਸਿੱਧੀ ਤੇ ਤੰਗ ਏ ਜਿਹੜੀ ਇਸ ਅਸਲੀਅਤ ਵੱਲ ਲੈ ਜਾਂਦੀ ਏ ਵੀ ਰੱਬ ਵੀ ਇਕੱਲਾ ਹਯਾਤੀ ਏ। ਇਹ ਬਦਨ ਦੇ ਨਾਲ ਲੜਾਈ ਏ ਜਿਹਦੇ ਵਿੱਚ ਸਾਨੂੰ ਪਾਪ, ਬਿਮਾਰੀ ਤੇ ਮੌਤ ਨੂੰ ਜਿੱਤਣਾ ਚਾਹੀਦਾ ਹੈ, ਭਾਵੇਂ ਇੱਥੇ ਜਾਂ ਇਹਦੇ ਤੋਂ ਬਾਅਦ, ਯਕੀਨਨ ਰੂਹ ਦੇ ਮਕਸਦ ਜਾਂ ਰੱਬ ਵਿੱਚ ਹਯਾਤੀ ਉੱਤੇ ਅਪੜਨ ਤੋਂ ਪਹਿਲਾਂ। ਉਹ ਜਿਹੜਾ ਬਦਨੀ ਅਕੀਦਿਆਂ ਤੋਂ ਜੰਮਿਆ ਹੈ ਤੇ ਇਹਨਾਂ ਦੀ ਸੇਵਾ ਕਰਦਾ ਹੈ, ਉਹ ਇਸ ਜੱਗ ਵਿੱਚ ਸਾਡੇ ਰੱਬ ਦੇ ਇਲਾਹੀ ਦਰਜਿਆਂ ਉੱਤੇ ਨਹੀਂ ਅਪੜ ਸਕਦਾ।
ਇਹ ਫਰੇਬ ਨਜ਼ਰੀ ਪਈ ਮਾਦੇ ਵਿੱਚ ਹਯਾਤੀ ਏ, ਇਹਦਾ ਸਾਡੀ ਅਸਮਾਨੀ ਹਯਾਤੀ ਦੇ ਨਾਲ ਕੋਈ ਤਾਲੁਕ ਨਹੀਂ ਹੈ। ਕਿਸੇ ਦੀ ਹਯਾਤੀ ਦੇ ਨਜ਼ਾਰਿਆਂ ਦਾ ਮਾਦੀ ਬੁਨਿਆਦਾਂ ਉੱਤੇ ਹਿਸਾਬ ਕਰਨਾ ਰੂਹਾਨੀ ਕਾਨੂੰਨ ਤੋਂ ਇਨਹਰਾਫ ਤੇ ਇਨਸਾਨੀ ਆਸ ਤੋਂ ਗੁੰਮਰਾਹ ਕਰਨਾ ਹੋਵੇਗਾ। ਸਿਹਤ ਦੇ ਇਲਾਹੀ ਅਸੂਲ ਉੱਤੇ ਈਮਾਨ ਰੱਖਣਾ ਤੇ ਰੂਹਾਨੀ ਤੌਰ ਤੇ ਰੱਬ ਨੂੰ ਸਮਝਣਾ ਸਾਰੇ ਹਾਲਾਤਾਂ ਵਿੱਚ ਇਨਸਾਨ ਨੂੰ ਸਾਬਤ ਕਦਮ ਬਣਾਉਂਦਾ ਹੈ। ਇਨਸਾਨੀ ਪੈਦਾਇਸ਼, ਵਾਲੀਦਗੀ, ਬਲੂਗਤ ਤੇ ਜ਼ਵਾਲ ਉਸ ਘਾਹ ਵਾਂਗਰ ਨੇ ਜਿਹੜੀ ਹਰੇ ਪੱਤੀਆਂ ਦੇ ਨਾਲ ਮਿੱਟੀ ਵਿੱਚ ਉੱਗਦੀ ਏ ਤਾਂ ਜੋ ਬਾਅਦ ਵਿੱਚ ਮੁਰਝਾਵੇ ਤੇ ਆਪਣੇ ਆਬਾਈ ਅਦਮ ਵਿੱਚ ਮੁੜ ਜਾਵੇ। ਇਹ ਫਾਨੀ ਇਜ਼ਹਾਰ ਆਰਜ਼ੀ ਏ, ਇਹ ਲਾਫਾਨੀ ਹਸਤੀ ਵਿੱਚ ਕਦੀ ਜੁੜ ਨਹੀਂ ਸਕਦਾ ਬਲਕਿ ਅਖੀਰੀ ਖਤਮ ਹੋ ਜਾਂਦਾ ਹੈ ਤੇ ਫਾਨੀ ਇਨਸਾਨ ਨੂੰ ਰੂਹਾਨੀ, ਅਬਦੀ ਤੇ ਅਸਲੀ ਇਨਸਾਨ ਹੀ ਸਮਝਿਆ ਜਾਂਦਾ ਹੈ। ਇਬਰਾਨੀ ਸ਼ਾਇਰ ਨੇ ਫਾਨੀ ਸੋਚ ਤੋਂ ਕਾਇਲ ਹੋ ਕੇ ਆਪਣੇ ਬਰਬਤ ਦੇ ਨਾਲ ਇਨਸਾਨੀ ਵਜੂਦੀਅਤ ਉੱਤੇ ਦੁਖੀ ਤਾਰਾਂ ਛੇੜੀਆਂ। ਜਿੱਥੋਂ ਤੀਕਰ ਇਨਸਾਨ ਦਾ ਤਾਲੁਕ ਹੈ ਉਹਦੇ ਦਿਨ ਘਾਹ ਵਾਂਗਰ ਨੇ, ਉਹ ਜੰਗਲੀ ਫੁੱਲ ਵਾਂਗਰ ਖਿਲਦਾ ਹੈ, ਪਈ ਹਵਾ ਉਹਦੇ ਉੱਤੇ ਚੱਲੀ ਤੇ ਉਹ ਨਹੀਂ, ਤੇ ਉਹਦੀ ਥਾਂ ਤੇ ਉਹਨੂੰ ਫੇਰ ਨਾ ਵਿਖਾਲੀ ਦੇਵੇਗੀ। ਜਦੋਂ ਇਨਸਾਨੀ ਦਿਲ ਵਿੱਚ ਉਮੀਦ ਹੋਰ ਜਾਗੀ ਤੇ ਉਹਨੇ ਗਾਇਆ, ਮੈਂ ਤੇ ਸੱਚਾਈ ਵਿੱਚ ਤੇਰਾ ਦੀਦਾਰ ਹਾਸਲ ਕਰਾਂਗਾ ਜਦੋਂ ਮੈਂ ਜਾਗਾਂਗਾ ਤੇ ਤੇਰੀ ਸ਼ਬਾਹਤ ਵਿੱਚ ਸੇਰ ਹੋਵਾਂਗਾ, ਕਿਉਂ ਜੇ ਹਯਾਤੀ ਦਾ ਚਸ਼ਮਾ ਤੇਰੇ ਕੋਲ ਏ, ਤੇਰੇ ਨੂਰ ਪਰੋਂ ਅਸੀਂ ਲੋ ਵੇਖਾਂਗੇ। ਮਾਦੇ ਦੇ ਤੌਰ ਤੇ ਨਜ਼ਰੀਆਤੀ ਹਯਾਤੀ ਦੀ ਨਿਊ ਵਜੂਦੀਅਤ ਦੀ ਗਲਤ ਫਹਿਮੀ ਸਮਝੀ ਗਈ ਏ, ਯਾਨੀ ਇਨਸਾਨ ਦਾ ਉਹ ਰੂਹਾਨੀ ਤੇ ਇਲਾਹੀ ਅਸੂਲ ਜਿਹੜਾ ਇਨਸਾਨੀ ਸੋਚ ਉੱਤੇ ਨਾਜ਼ਲ ਹੁੰਦਾ ਹੈ ਤੇ ਇਹਨੂੰ ਉੱਥੇ ਲੈ ਜਾਂਦਾ ਹੈ ਜਿੱਥੇ ਛੋਟਾ ਬੱਚਾ ਸੀ। ਇੱਥੋਂ ਤੀਕਰ ਵੀ ਨਵੇਂ ਪੁਰਾਣੇ ਖਿਆਲ ਦੀ ਪੈਦਾਇਸ਼ ਉੱਤੇ ਹਸਤੀ ਦੇ ਰੂਹਾਨੀ ਫਹਿਮ ਤੇ ਉੱਥੋਂ ਤੀਕਰ ਜਿਹਨੂੰ ਹਯਾਤੀ ਵਿੱਚ ਸ਼ਾਮਲ ਕੀਤਾ ਗਿਆ ਹੋਵੇ। ਇਸ ਲਈ ਗਲਤੀ ਦੇ ਹਨੇਰੇ ਦਾ ਪਿੱਛਾ ਕਰਦਿਆਂ ਹੋਏ ਸਾਰੀ ਧਰਤੀ ਲੋਹ ਦੇ ਬਾਰੇ ਇਹਦੇ ਖਿਆਲਾਂ ਉੱਤੇ ਸੱਚਾਈ ਵੱਲੋਂ ਤਬਦੀਲ ਹੋਵਣਗੇ। ਇਨਸਾਨੀ ਸੋਚ ਨੂੰ ਖੁਦ ਆਵਰਦਾ ਮਾਦੀਅਤ ਤੇ ਕੈਦ ਤੋਂ ਆਪਣੇ ਆਪ ਨੂੰ ਆਜ਼ਾਦ ਕਰਨਾ ਚਾਹੀਦਾ ਹੈ। ਇਹਨੂੰ ਸਿਰ, ਦਿਲ ਜਾਂ ਫੇਫੜਿਆਂ ਦੇ ਬਾਰੇ ਹੋਰ ਨਹੀਂ ਪੁੱਛਣਾ ਚਾਹੀਦਾ। ਇਨਸਾਨ ਦੀ ਹਯਾਤੀ ਦੀਆਂ ਆਸਾਂ ਕੀ ਨੇ? ਇਨਸਾਨ ਬੇਬਸ ਨਹੀਂ ਹੈ, ਜ਼ਹਾਨਤ ਗੈਰ ਜ਼ਹੀਨ ਦੇ ਅੱਗੇ ਚੁੱਪ ਨਹੀਂ ਹੈ। ਆਪਣੀ ਮਰਜ਼ੀ ਨਾਲ ਘਾਹ ਦਾ ਇੱਕ ਪੱਤਾ ਨਹੀਂ ਉੱਗਦਾ, ਕੋਈ ਕਲੀ ਕਿਸੇ ਵਾਦੀ ਵਿੱਚ ਨਹੀਂ ਖਿੜਦੀ, ਕੋਈ ਪੱਤਾ ਆਪਣੀ ਖੂਬਸੂਰਤੀ ਜ਼ਾਹਰ ਨਹੀਂ ਕਰਦਾ, ਕੋਈ ਫੁੱਲ ਆਪਣੇ ਕਲਾਸਟਰਡ ਸੈੱਲ ਤੋਂ ਸ਼ੁਰੂ ਨਹੀਂ ਹੁੰਦਾ। ਸਾਡੀ ਤਰੱਕੀ ਦਾ ਤਾਯਨ ਕਰਨ ਲਈ ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਸਾਡੀਆਂ ਹਮਦਰਦੀਆਂ ਕਿੱਥੇ ਨੇ ਤੇ ਅਸੀਂ ਰੱਬ ਦੇ ਤੌਰ ਤੇ ਕਿਹਨੂੰ ਮੰਨਦੇ ਤੇ ਉਹਦੀ ਤਾਬਿਆਦਾਰੀ ਕਰਦੇ ਹਾਂ। ਜੇ ਰੱਬ ਦੀ ਮੁਹੱਬਤ ਸਾਡੇ ਹੋਰ ਨੇੜੇ, ਹੋਰ ਪਿਆਰੀ ਤੇ ਅਸਲੀ ਹੁੰਦੀ ਜਾਂਦੀ ਏ ਤੇ ਮਾਦਾ ਰੂਹ ਦੇ ਹਵਾਲੇ ਹੋ ਰਿਹਾ ਹੈ ਤੇ ਜਿਹੜੇ ਮਕਸਦਾਂ ਦਾ ਅਸੀਂ ਪਿੱਛਾ ਕਰਦੇ ਹਾਂ ਤੇ ਜਿਹੜੀ ਰੂਹ ਨੂੰ ਅਸੀਂ ਜ਼ਾਹਿਰ ਕਰਦੇ ਹਾਂ ਉਹ ਸਾਡੇ ਨੁਕਤਾ ਨਜ਼ਰ ਨੂੰ ਪੇਸ਼ ਕਰਦੀ ਏ ਤੇ ਇਹ ਵਿਖਾਉਂਦੀ ਏ ਵੀ ਅਸੀਂ ਕੀ ਫਤਹ ਕਰਦੇ ਹਾਂ। ਕਾਮਲ ਸਿਆਣ ਕਾਮਲੀਅਤ ਪੈਦਾ ਕਰਦੀ ਏ, ਕਿਉਂ ਜੇ ਰੱਬ ਸਿਆਣ ਏ, ਗੈਰ ਕਾਮਲ ਫਾਨੀ ਸਿਆਣ ਆਪਣੀਆਂ ਮੁਸ਼ਾਬਤਾਂ ਪੈਦਾ ਕਰਦੀ ਏ ਜਿਹਦੇ ਬਾਰੇ ਸਿਆਣੇ ਇਨਸਾਨ ਨੇ ਆਖਿਆ ਸਭ ਬਾਤਲ ਹੈ। ਇਹ ਮਾਦੀ ਵਜੂਦੀਅਤ ਦੇ ਡਰਾਉਣੇ ਨਕਲੀ ਨਤੀਜਿਆਂ ਦੇ ਮੁਕਾਬਲੇ ਵਿੱਚ ਖਿਆਲਾਂ ਦੀ ਰੂਹਾਨੀਅਤ ਤੇ ਰੋਜ਼ਮਰਾ ਦੀ ਮਸੀਹਤ ਪਸੰਦੀ ਏ। ਇਹ ਨਿਚਲੇ ਰੁਝਾਨਾਂ ਤੇ ਨਾਪਾਕੀ ਤੇ ਸ਼ਹਿਵਤ ਪਰਸਤੀ ਦੀ ਜ਼ਮੀਨੀ ਕਸ਼ਸ਼ ਦੇ ਮੁਕਾਬਲੇ ਪਾਕੀਜ਼ਗੀ ਤੇ ਸੱਚਾਈ ਏ ਜਿਹੜੀ ਅਸਲ ਵਿੱਚ ਮਸੀਹੀ ਸਾਇੰਸ ਦਾ ਇਲਾਹੀ ਸ਼ੁਰੂ ਤੇ ਕੰਮ ਦੀ ਤਸਦੀਕ ਕਰਦੀ ਏ। ਮਸੀਹੀ ਸਾਇੰਸ ਦੀਆਂ ਕਾਮਯਾਬੀਆਂ ਗਲਤੀ ਤੇ ਬਦੀ ਦੀ ਤਬਾਹੀ ਤੋਂ ਰਿਕਾਰਡ ਕੀਤੀਆਂ ਜਾਂਦੀਆਂ ਨੇ ਜਿਹਦੇ ਤੋਂ ਪਾਪ, ਬਿਮਾਰੀ ਤੇ ਮੌਤ ਦੇ ਨਾਪਾਕ ਅਕੀਦਿਆਂ ਦੀ ਤਰਵੀਜ ਹੁੰਦੀ ਏ। ਕਿਹੜਾ ਹੈ ਜਿਨੇ ਇਨਸਾਨੀ ਸਕੂਨ ਦੇ ਨੁਕਸਾਨ ਨੂੰ ਮਹਿਸੂਸ ਕੀਤਾ ਤੇ ਰੂਹਾਨੀ ਖੁਸ਼ੀ ਲਈ ਵਾਵਾ ਖਾਹਿਸ਼ਾਂ ਹਾਸਲ ਨਹੀਂ ਕੀਤੀਆਂ। ਅਸਮਾਨੀ ਚੰਗਿਆਈ ਦੇ ਬਾਅਦ ਸਕੂਨ ਹਾਸਲ ਹੁੰਦਾ ਹੈ, ਇੱਥੋਂ ਤੀਕਰ ਵੀ ਇਸ ਤੋਂ ਪਹਿਲਾਂ ਵੀ ਅਸੀਂ ਉਹ ਦਰਿਆਫਤ ਕਰਦੇ ਜਿਹੜਾ ਸਿਆਣ ਤੇ ਮੁਹੱਬਤ ਦੇ ਨਾਲ ਤਾਲੁਕ ਰੱਖਦਾ ਹੈ। ਜ਼ਮੀਨੀ ਆਸਾਂ ਤੇ ਖੁਸ਼ੀਆਂ ਦਾ ਨੁਕਸਾਨ ਬਹੁਤ ਦਿਲਾਂ ਦੀ ਚੜ੍ਹਨ ਵਾਲੀ ਰਾਹ ਰੋਸ਼ਨ ਕਰਦੀ ਏ। ਫਹਿਮ ਦੀਆਂ ਤਕਲੀਫਾਂ ਸਾਨੂੰ ਦੱਸਦੀਆਂ ਨੇ ਭਈ ਇਦਰਾਕ ਦੀਆਂ ਖੁਸ਼ੀਆਂ ਫਾਨੀ ਨੇ ਤੇ ਉਹ ਖੁਸ਼ੀਆਂ ਰੂਹਾਨੀ ਨੇ। ਫਹਿਮ ਦੀਆਂ ਤਕਲੀਫਾਂ ਸਿਹਤ ਬਖਸ਼ ਨੇ ਜੇ ਉਹ ਝੂਠੇ ਪੁਰਲੁਤਫ ਅਕੀਦਿਆਂ ਨੂੰ ਖਿੱਚ ਕੇ ਦੂਰ ਕਰਦੇ ਤੇ ਰੂਹ ਦੇ ਫਹਿਮ ਤੋਂ ਮੁਹੱਬਤ ਪੈਦਾ ਕਰਦੇ ਨੇ। ਜਿੱਥੇ ਰੱਬ ਦੀ ਮਖਲੂਕ ਚੰਗੀ ਏ ਤੇ ਦਿਲ ਨੂੰ ਸ਼ਾਦਮਾਨ ਕਰਦੀ ਏ। ਇੰਜੀ ਸਾਇੰਸ ਦੀ ਤਲਵਾਰ ਏ ਜਿਹਦੇ ਤੋਂ ਸੱਚਾਈ, ਗਲਤੀ, ਮਾਦੀਅਤ ਦਾ ਸਿਰ ਕਲਮ ਕਰਦੀ ਏ ਇਨਸਾਨ ਦੀ ਉੱਚੀ ਤੇ ਇਨਫਰਾਦੀਅਤ ਦੇ ਲੇਖ ਨੂੰ ਥਾਂ ਦਿੰਦਿਆਂ ਹੋਏ।
ਅਯੂਬ ਨੇ ਆਖਿਆ, ਮੈਂ ਤੇਰੀ ਖਬਰ ਕੰਨ ਨਾਲ ਸੁਣੀ ਸੀ, ਪਰ ਹੁਣ ਮੇਰੀ ਅੱਖ ਤੈਨੂੰ ਵੇਖਦੀ ਏ। ਬਸ਼ਰ ਅਯੂਬ ਦੇ ਖਿਆਲਾਂ ਨੂੰ ਫੈਲਾਉਣਗੇ ਜਦੋਂ ਮਾਦੇ ਦੀ ਫਰਜ਼ੀ ਤਕਲੀਫ ਤੇ ਖੁਸ਼ੀ ਅੱਗੇ ਵਧਣਾ ਛੱਡ ਦਿੰਦੀ ਏ। ਫਿਰ ਉਹ ਹਯਾਤੀ ਤੇ ਖੁਸ਼ੀ, ਦੁੱਖ ਤੇ ਸ਼ਾਦਮਾਨੀ ਦੇ ਝੂਠੇ ਅੰਦਾਜ਼ੇ ਲਾਉਣਗੇ ਤੇ ਉਹ ਬੇਗਰਜ਼ੀ ਸਬਰ ਨਾਲ ਕੰਮ ਕਰਨ ਤੇ ਉਹਨਾਂ ਸਾਰਿਆਂ ਤੋਂ ਜਿੱਤਦਿਆਂ ਹੋਏ ਜਿਹੜੇ ਰੱਬ ਦੇ ਵਾਂਗਰ ਨਹੀਂ ਮੁਹੱਬਤ ਦੀ ਨੇਮਤ ਹਾਸਲ ਕਰਨਗੇ। ਇੱਕ ਉੱਚੇ ਨੁਕਤੇ ਨਜ਼ਰ ਤੋਂ ਸ਼ੁਰੂ ਕਰਦਿਆਂ ਹੋਏ ਇੱਕ ਬੰਦਾ ਖੁਦ ਸਾਖਤਾ ਵੱਧਦਾ ਏ, ਜਿਵੇਂ ਪਈ ਲੋ ਕਿਸੇ ਕੋਸ਼ਿਸ਼ ਤੋਂ ਬਗੈਰ ਆਪਣੇ ਆਪ ਲੋ ਨੂੰ ਖਾਰਜ ਕਰਦੀ ਏ, ਕਿਉਂ ਜੇ ਜਿੱਥੇ ਤੇਰਾ ਖਜ਼ਾਨਾ ਏ ਉੱਥੇ ਤੇਰਾ ਦਿਲ ਵੀ ਲੱਗਿਆ ਰਹੇਗਾ। ਜਦੋਂ ਇਨਸਾਨ ਰੱਬ ਤੇ ਇਨਸਾਨਾਂ ਦੇ ਬਾਰੇ ਚੰਗੇ ਖਿਆਲ ਰੱਖਦੇ ਨੇ, ਤਖਲੀਕ ਤੇ ਮਕਸਦਾਂ ਦੀ ਕਸਰਤ ਜਿਹੜੀ ਐਸ ਤੋਂ ਪਹਿਲਾਂ ਵੇਖੀ ਨਹੀਂ ਜਾਂਦੀ ਸੀ ਹੁਣ ਵੇਖੀ ਜਾਵੇਗੀ। ਜਦੋਂ ਸਾਨੂੰ ਇਹ ਅਹਿਸਾਸ ਹੋ ਜਾਂਦਾ ਏ ਕਿ ਹਯਾਤੀ ਰੂਹ ਏ, ਨਾ ਕਦੀ ਮਾਦੇ ਦਾ ਤੇ ਨਾ ਕਦੀ ਮਾਦੇ ਵਿੱਚ। ਇਹ ਅਦਰਾਕ ਰੱਬ ਵਿੱਚ ਸਭ ਕੁਝ ਚੰਗਾ ਪਾਉਂਦਿਆਂ ਹੋਏ ਤੇ ਕਿਸੇ ਦੂਜੇ ਸ਼ਾਉਰ ਦੀ ਲੋੜ ਮਹਿਸੂਸ ਨਾ ਕਰਦਿਆਂ ਹੋਏ ਆਪ ਕਾਮਲੀਅਤ ਵੱਲੋਂ ਵਸੀ ਹੋਵੇਗਾ। ਰੂਹ ਤੇ ਇਹਦੀਆਂ ਇਸਲਾਹਾਂ ਹੀ ਹਸਤੀ ਦੀਆਂ ਕੱਲੀਆਂ ਹਕੀਕਤਾਂ ਨੇ। ਰੂਹਾਨੀ ਹਯਾਤੀ ਤੇ ਬਰਕਤ ਕੱਲੀਆਂ ਗਵਾਹੀਆਂ ਨੇ ਜਿਹਦੇ ਤੋਂ ਅਸੀਂ ਅਸਲੀ ਵਜੂਦੀਅਤ ਨੂੰ ਪਛਾਣ ਸਕਦੇ ਤੇ ਬਿਆਨ ਨਾ ਕੀਤੇ ਜਾਣ ਵਾਲੇ ਸਕੂਨ ਨੂੰ ਮਹਿਸੂਸ ਕਰਦੇ ਹਾਂ, ਜਿਹੜਾ ਸਾਰਾ ਕੁਝ ਇਕੱਠਾ ਕਰਨ ਵਾਲੀ ਰੂਹਾਨੀ ਮੁਹੱਬਤ ਤੋਂ ਨਿਕਲਦਾ ਹੈ। ਜਦੋਂ ਅਸੀਂ ਮਸੀਹ ਸਾਇੰਸ ਵਿੱਚ ਰਾਹ ਜਾਣਦੇ ਹਾਂ ਤੇ ਇਨਸਾਨ ਦੀ ਰੂਹਾਨੀ ਹਸਤੀ ਨੂੰ ਪਛਾਣਦੇ ਹਾਂ, ਅਸੀਂ ਰੱਬ ਦੀ ਤਖਲੀਕ ਨੂੰ ਸਮਝਾਂ ਤੇ ਵੇਖਾਂਗੇ। ਸਾਰਾ ਜਲਾਲ ਧਰਤੀ ਤੇ ਆਸਮਾਨ ਤੇ ਇਨਸਾਨ ਲਈ। ਹੁਣ ਮੈਂ ਮੇਰੀ ਬੇਕਰ ਈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਉਹ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ ਨੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।